ਪੰਜਾਬੀ ਫਿਕਸ਼ਨ ਹਰ ਨਵੇਂ ਦਿਨ ਦੇ ਨਾਲ ਅਗਾਂਹ ਨੂੰ ਵੱਧ ਰਿਹਾ। 2022 ਦੇ ਵਿੱਚ ਪਹਿਲਾ ਪੰਜਾਬੀ ਨਾਵਲ ਜਿਹੜਾ ਛਾਪੇ ਚੜ੍ਹਿਆ ਹੈ ਉਹ ਸਈਦ ਅੰਜੁਮ ਖੋਖਰ ਹਰਾਂ ਦਾ ਨਾਵਲ ਹੈ ਹੱਥੋਂ ਟੁੱਟੀ ਤੰਦ। ਇਹ ਉਹਨਾਂ ਦਾ ਪਹਿਲਾ ਨਾਵਲ ਅਤੇ 2022 ਦੇ ਵਿੱਚ ਛਪਣ ਵਾਲਾ ਵੀ ਇਹ ਪਹਿਲਾ ਨਾਵਲ ਹੈ। ਉਹਦਾ ਟਾਈਟਲ ਕੁਛ ਇਸ ਤਰ੍ਹਾਂ ਦਾ, ਹੱਥੋਂ ਟੁੱਟੀ ਤੰਦ ਸਈਦ ਅੰਜੁਮ ਖੋਖਰ। ਬੈਕ ਟਾਈਟਲ ਜਿਹਦੇ ਉੱਤੇ ਸ਼ਹਿਜ਼ਾਦ ਅਸਲਮ ਹੋਰਾਂ ਨੇ ਫਲੈਪ ਲਿਖਿਆ ਹੋਇਆ ਹੈ। ਸ਼ਹਿਜ਼ਾਦ ਅਸਲਮ ਹੋਰੀ ਆਪਣੇ ਵਿਚਾਰ ਇੰਝ ਸਾਂਝੇ ਕਰਦੇ ਨੇ, ਸਾਡਾ ਲਾਲਾ ਯਾਨੀ ਸਈਦ ਅੰਜੁਮ ਖੋਖਰ ਨਾਰੋਵਾਲ ਦਾ ਜੰਮਪਲ, ਲਾਹੌਰ ਸ਼ਹਿਰ ਦਾ ਵਸਨੀਕ ਅਤੇ ਇੱਕ ਬੇਚੈਨ ਰੂਹ। ਪੰਜਾਬ ਯੂਨੀਵਰਸਿਟੀ ਤੋਂ MA ਸਿਆਸੀਅਤ ਅਤੇ LLB ਮਗਰੋਂ ਯੂਨੀਵਰਸਿਟੀ ਆਫ ਸਾਊਥ ਏਸ਼ੀਆ ਤੋਂ LLM ਦੀ ਡਿਗਰੀ ਲਈ। ਪੇਸ਼ੇ ਦੇ ਇਤਬਾਰ ਨਾਲ ਵਕੀਲ ਅਤੇ ਉਸਤਾਦ, ਮਜ਼ਾਜ ਦੇ ਇਤਬਾਰ ਨਾਲ ਅਵਾਰਾਗਰਦ ਅਤੇ ਲਤੀਫੇਬਾਜ਼, ਸ਼ੌਕ ਦੇ ਇਤਬਾਰ ਨਾਲ ਪੜਿਆਰ ਅਤੇ ਲਿਖਾਰੀ ਨੇ। ਇਹ ਉਹਨਾਂ ਦਾ ਨਾਵਲ ਹੈ ਹੱਥੋਂ ਟੁੱਟੀ ਤੰਦ। ਇਹ ਨਾਵਲ ਸਾਂਝ ਪਬਲੀਕੇਸ਼ਨਸ ਲਾਹੌਰ ਵੱਲੋਂ 2022 ਦੇ ਵਿੱਚ ਛਾਪੇ ਚੜ੍ਹਿਆ। ਇਸ ਦਾ ਮੁੱਖ ਪੰਨਾ ਅਰਸ਼ਦ ਹੁਸੈਨ ਹੋਰਾਂ ਨੇ ਬਣਾਇਆ ਹੈ। ਇਸ ਦਾ ਮੁੱਲ 350 ਰੁਪਏ ਅਤੇ ਇਸ ਦੇ ਕੁੱਲ ਸਫ਼ੇ 135 ਨੇ। ਨਾਵਲ ਦੀ ਕਹਾਣੀ ਕੀ ਹੈ? ਨਾਵਲ ਦੀ ਕਹਾਣੀ ਵੰਡ ਤੋਂ ਪਹਿਲਾਂ ਦੇ ਵਸੇਬ ਨਾਲ ਜੁੜੀ ਹੈ। ਵੰਡ ਤੋਂ ਪਹਿਲਾਂ ਫਤਿਹਗੜ੍ਹ ਦੇ ਵਾਸੀ ਹੀਰਾ ਸਿੰਘ ਅਤੇ ਨੂਰ ਸਿੰਘ ਜਿਹੜੇ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਨੇ, ਉਹ ਮੋਚੀ ਨੇ, ਪਰ ਸੇਪੀ ਵਾਲੇ ਮੋਚੀ ਨਹੀਂ। ਉਹ ਮਹਾਰਾਜਿਆਂ ਵਾਸਤੇ, ਰਾਜਿਆਂ ਵਾਸਤੇ ਜੁੱਤੀਆਂ ਬਣਾ ਰਹੇ ਨੇ ਅਤੇ ਹੀਰਾ ਸਿੰਘ ਨੂੰ ਮਹਾਰਾਜਾ ਪਟਿਆਲਾ ਆਪਣੇ ਕੋਲ ਰੱਖ ਲੈਂਦਾ ਹੈ ਅਤੇ ਨੂਰ ਸਿੰਘ ਨੂੰ ਹਰਕਾਰਿਆਂ ਸਮੇਤ ਮਲੇਰਕੋਟਲਾ ਭੇਜ ਦਿੰਦਾ ਹੈ। ਮਲੇਰਕੋਟਲਾ ਅਜਿਹੀ ਰਿਆਸਤ ਹੈ ਜਿੱਥੇ ਬਹੁਤ ਜ਼ਿਆਦਾ ਮੁਸਲਮਾਨ ਵੀ ਵਸਦੇ ਨੇ। ਉੱਥੇ ਨੂਰ ਸਿੰਘ ਦੀ ਮੁਲਾਕਾਤ ਇੱਕ ਮੌਲਵੀ ਨਾਲ ਹੁੰਦੀ ਹੈ ਜਿਹਦਾ ਨਾਂ ਇਮਾਮ ਫਜ਼ਲ ਦੀਨ ਹੈ। ਉਹ ਮੌਲਵੀ ਉਸ ਨੂੰ ਪ੍ਰੇਰਦਾ ਹੈ ਕਿ ਉਹ ਸਿੱਖੀ ਮਜ਼ਹਬ ਛੱਡ ਕੇ ਮੁਸਲਮਾਨ ਹੋ ਜਾਏ। ਇੱਕ ਦਿਹਾੜੇ ਉਹ ਉਸ ਦੀਆਂ ਗੱਲਾਂ 'ਤੇ ਆ ਕੇ ਇਸਲਾਮ ਕਬੂਲ ਕਰ ਲੈਂਦਾ ਹੈ ਅਤੇ ਨੂਰ ਸਿੰਘ ਨੂਰਦੀਨ ਬਣ ਜਾਂਦਾ ਹੈ। ਇਸ ਤਰ੍ਹਾਂ ਉਹਦੀ ਵਹੁਟੀ ਨਜੋ ਕੌਰ ਨਜਮਾ ਬੀਬੀ ਬਣ ਜਾਂਦੀ ਹੈ ਅਤੇ ਉਹਦਾ ਪੁੱਤਰ ਇਕਬਾਲ ਮੁਹੰਮਦ ਇਕਬਾਲ ਬਣ ਜਾਂਦਾ। ਇਹ ਜਦੋਂ ਪੂਰਾ ਮਜ਼ਹਬ ਬਦਲ ਜਾਂਦਾ ਹੈ ਅਤੇ ਸਾਰੇ ਹਾਲਾਤ ਇੰਝ ਲੱਗਦਾ ਹੈ ਕਿ ਜਿਵੇਂ ਉਹਨਾਂ ਵਾਸਤੇ ਨਵੇਂ ਹੋ ਗਏ ਹੋਣ। ਨਜੋ ਇਸ ਚੀਜ਼ ਨੂੰ ਕਬੂਲ ਕਰਨ ਲਈ ਨਜੋ ਤਿਆਰ ਨਹੀਂ ਹੈ। ਉਹ ਕਹਿੰਦੀ ਹੈ ਕਿ ਆਪਣੇ ਮਜ਼ਹਬ ਦੇ ਉੱਤੇ ਹੀ ਕਾਇਮ ਰਹਿਣਾ ਚਾਹੀਦਾ ਸੀ। ਨਜੋ ਦੇ ਅਤੇ ਨੂਰ ਸਿੰਘ ਦੇ ਜਿਹੜੇ ਖਿਆਲਾਤ ਨੇ ਉਹ ਖਹਿ ਜਾਂਦੇ ਨੇ ਅਤੇ ਨੂਰ ਸਿੰਘ ਆਪਣੀ ਸੋਚ, ਆਪਣੀ ਖਿਆਲ, ਆਪਣੇ ਵਿਚਾਰ ਉਹਦੇ ਉੱਤੇ ਲਾਗੂ ਇੰਝ ਕਰਦਾ ਹੀ, ਕਹਿੰਦੀ ਕਿ ਤੂੰ ਭਾਵੇਂ ਉਸ ਸੱਚੇ ਪਾਤਸ਼ਾਹ ਦਾ ਹੀ ਨਾਂ ਲੈਂਦੀ ਰਹੀ ਪਰ ਨਾਂ ਦੀ ਮੁਸਲਮਾਨ ਬਣ ਜਾ। ਸਈਦ ਅੰਜੁਮ ਖੋਖਰ ਹੋਰਾਂ ਨੇ ਕਿਵੇਂ ਇਸ ਨੂੰ ਲਿਖਿਆ ਹੈ, ਅਸੀਂ ਕੁਝ ਸਤਰਾਂ ਸਫਾ ਨੰਬਰ 24 ਤੋਂ ਤੁਹਾਡੇ ਨਾਲ ਸਾਂਝੀਆਂ ਕਰਨੇ ਹਾਂ। ਨਜੋ ਹੈਰਾਨੀ ਨਾਲ ਨੂਰ ਸਿੰਘ ਵੱਲ ਤੱਕਿਆ। ਉਹ ਤੇ ਨੂਰ ਸਿੰਘ ਮੋਚੀ ਨੂੰ ਜਾਣਦੀ ਸੀ
ਪਰ ਇਹ ਤੇ ਕੋਈ ਮੌਲਵੀ ਨੂਰ ਹੀ ਜਾਪਦਾ ਸੀ। ਉਹ ਅਸੀਂ ਮੁਸਲਮਾਨਾਂ ਵਿੱਚ ਰਹਿੰਦੇ ਹਾਂ। ਹੁਣ ਸਾਡਾ ਜੀਵਨਾ ਮਰਨਾ ਇੱਥੇ ਹੀ ਹੈ। ਅਤੇ ਸਿਆਣੇ ਕਹਿੰਦੇ ਨੇ, ਜੈਸਾ ਦੇਸ ਵੈਸਾ ਭੇਸ। ਤੂੰ ਆਪਣੀ ਮਰਜ਼ੀ ਕਰ, ਜਿੱਦਾਂ ਦਾ ਹੈ, ਜਿੱਦਾਂ ਵਾਹਿਗੁਰੂ ਨੂੰ ਪਹਿਲਾਂ ਮੰਨਨੀ ਹੈ ਉਵੇਂ ਮੰਨੀ ਜਾ, ਪਰ ਨਾਲ ਅੱਲਾ ਦਾ ਨਾਮ ਵੀ ਜਪ। ਬਸ ਇੰਨੀ ਗੱਲ ਏ, ਸਾਡਾ ਮੁਸਲਮਾਨਾਂ ਨਾਲ ਮਿਲਣਾ ਜੁਲਣਾ ਸੌਖਾ ਹੋ ਜਾਏਗਾ। ਇਮਾਮ ਫਜ਼ਲਦੀਨ ਸਾਡੀ ਆਪਣੀ ਬਰਾਦਰੀ ਦੇ ਨੇ, ਵੇਖ ਉਹਨਾਂ ਦੀ ਕਿੰਨੀ ਇੱਜ਼ਤ ਏ। ਨੂਰ ਸਿੰਘ ਹੁਣ ਤਰਲਾ ਲਾਇਆ। ਵੰਡ ਤੋਂ ਪਹਿਲਾਂ ਅਤੇ ਵੰਡ ਤੋਂ ਬਾਅਦ ਸਮਾਜੀ ਤੌਰ 'ਤੇ ਤਗੜੇ ਹੋਣ ਵਾਸਤੇ ਵੀ ਲੋਕਾਈ ਨੇ ਆਪਣੇ ਆਪਣੇ ਮਜ਼ਹਬ ਬਦਲ ਲਏ। ਇਸ ਨਾਵਲ ਦੇ ਵਿੱਚ ਸਈਦ ਅੰਜਮ ਖੋਖਰ ਹਰਾ ਨੇ ਉਸ ਖਿਆਲਾਂ ਨੂੰ, ਉਹਨਾਂ ਵਿਚਾਰਾਂ ਨੂੰ ਵੀ ਸਾਹਮਣੇ ਲਿਆਂਦਾ ਹੈ ਕਿ ਲੋਕ ਕਿਵੇਂ ਉਸ ਸਮਾਜ ਵਿੱਚ ਆਪਣੇ ਆਪ ਨੂੰ ਫਿੱਟ ਕਰਨ ਲਈ ਮਜ਼ਹਬ ਦਾ ਸਹਾਰਾ ਵੀ ਲੈ ਲੈਂਦੇ ਨੇ। ਇਸੇ ਤਰ੍ਹਾਂ ਪਰ ਮਾਤਾ ਤੇ ਆਖਦੀ ਸੀ ਕਿ ਜ਼ਨਾਨੀ ਦਾ ਧਰਮ ਉਹਦਾ ਖਸਮ ਹੁੰਦਾ ਹੈ, ਉਹ ਰਾਜ਼ੀ ਅਤੇ ਰੱਬ ਰਾਜ਼ੀ। ਇਹ ਹੁਣ ਉਹਦੀ ਆਪਣੇ ਨਾਲ ਲੜਾਈ ਹੈ। ਨਾ ਜੋ ਸੋਚਦੀ ਹੈ, ਨਾ ਜੋ ਫੈਸਲਾ ਕਰਨਾ ਚਾਹੁੰਦੀ ਹੈ। ਉਹ ਇੱਕ ਦੋ ਦਿਨ ਉਹਦੇ ਕੋਲ ਮੰਗਦੀ ਆਪਣੇ ਸ਼ੌਹਰ ਕੋਲੋਂ, ਅਤੇ ਉਹ ਇਹਨਾਂ ਖਿਆਲਾਂ ਦੇ ਵਿੱਚ ਸੋਚਦੀ ਅਖੀਰ ਉਹ ਆਪਣੇ ਘਰ ਵਾਲੇ ਦੇ ਨਾਲ ਇਸਲਾਮ ਕਬੂਲ ਕਰਕੇ ਨਜਮਾ ਬੀਬੀ ਬਣ ਜਾਂਦੀ ਹੈ, ਅਤੇ ਉਹਦਾ ਪੁੱਤਰ ਮੁਹੰਮਦ ਇਕਬਾਲ। ਪਰ ਉਹ ਇੰਝ ਸਭ ਕੁਝ ਕਬੂਲਦੀ ਹੈ ਕਿ ਦਿਲੋਂ ਉਹ ਕਬੂਲ ਕਰਨ ਲਈ ਤਿਆਰ ਨਹੀਂ। ਅਖੀਰ ਉਹ ਹੱਦੋਂ ਵੱਧ ਬਿਮਾਰ ਹੁੰਦੀ ਹੈ। ਉਸ ਨੂੰ ਆਪਣੇ ਪਿੰਡ ਲਿਜਾਇਆ ਜਾ ਰਿਹਾ ਹੈ, ਅਤੇ ਜਦੋਂ ਉਹ ਪਿੰਡ ਅੱਪੜਦੀ ਹੈ ਅਤੇ ਫਿਰ ਉਹ ਅਗਲੇ ਜਹਾਨ ਟੁਰ ਜਾਂਦੀ ਹੈ। ਉਹਦੇ ਮੁਸਲਮਾਨ ਸ਼ੌਹਰ ਨੂਰਦੀਨ ਨੇ ਉਹਨੂੰ ਸਿੱਖੀ ਮਜ਼ਹਬ ਮੁਜਬ ਸਾੜਿਆ ਨਹੀਂ, ਸਗੋਂ ਮੁਸਲਮਾਨਾਂ ਦੇ ਰੀਤ ਰਿਵਾਜ ਮੁਜਬ ਉਹਨਾਂ ਨੇ ਉਸ ਨੂੰ ਕਬਰ ਵਿੱਚ ਦਫਨਾਇਆ, ਉਹਦਾ ਜਨਾਜ਼ਾ ਪੜ੍ਹਾਇਆ, ਅਤੇ ਕਹਾਣੀ ਅੱਗੇ ਟੁਰਨ ਲੱਗ ਪਈ। ਮੁਸਲਮਾਨੀ ਇੱਕ ਜਿਹੜਾ ਬਾਬ ਹੈ, ਫਿਰ ਨੈਕਸਟ ਮੁਸਲਮਾਨੀ ਬਾਬ ਹੈ, ਉਹਦੇ ਵਿੱਚ ਨਜੋ ਦੀ ਅਤੇ ਅਬੀਰਾ ਬੇਗਮ ਇਮਾਮ ਫਜ਼ਲਦੀਨ ਦੀ ਬੀਵੀ ਹੈ। ਉਹਨਾਂ ਦੇ ਜਿਹੜੇ ਡਾਇਲੋਗਸ ਨੇ ਉਹ ਵੀ ਨਾਵਲ ਦੇ ਵਿੱਚ ਅਹਿਮੀਅਤ ਇਖਤਿਆਰ ਕਰ ਜਾਂਦੇ ਨੇ। ਅਬੀਰਾ ਬੇਗਮ ਮੁਸਲਮਾਨ ਹੋ ਚੁੱਕੀ ਹੈ ਅਤੇ ਉਹ ਮਜ਼ਹਬ ਦਾ ਸਹਾਰਾ ਲੈ ਕੇ ਉਹ ਆਪਣੀ ਜ਼ੁਬਾਨ ਵੀ ਛੱਡ ਚੁੱਕੀ ਹੈ। वो जड़ी ज़ुबान बोल दी, वो कह रही है भाई हम इमाम साहब फजलदीन के घर से हैं, जो भाई नूरदीन के दोस्त होवें। मलवानी ज़रा त्रिखे लहजे विच जवाब दिता कि मज़हब वालियां ने किवें ज़ुबान नूं वरतिया ते किवें ज़ुबान दे नाल मज़हब नूं ते मज़हब नूं ज़ुबान दे नाल जोड़ के उन्हां ने अपने फ़ायदे भी हासिल कीते। ये सारे ख्याल नूरदीन दियां देसी जुत्तियां दे गाहक भी घटते गए, इसलिए आमदन भी घटती गई। फिर वो सज्जनपुर आ जाते। जदों 47 की वंड होंदी है तो वो सज्जनपुर लहंदे पंजाब विच आ वसते। उहदे नाल जिथे नूरदीन का परिवार है उत्थे बाबा बशीर भी उहदे नाल इत्थे आ जाता है। नूरदीन दे परिवार चों ही सूफी है ते बशीर ते सूफी दोवें क्लास फैलो ने, हम जमातीए ने, इक्को ही उम्र दे ने ते वो इस धरती ते आके अपनी नवीं जड़ां बनाते हैं। कहानी एक नवा मोड़ लै लैंदी है। 47 की वंड के हवाले नाल सईद अंजम खोखर हरा ने वो एक रवायती अंदाज़ जिहड़ा लुटमार कतलो गारत इज्जतां लुटन वाला ते दूसरा सी, उस दी बजाय मुसलमानां ते सिखां विचकार जिहड़ी सांझ सी, जिहड़ी मुहब्बत सी, उसनूं भी दर्शाया कि किवें एक दूजे नूं लोग बाहिफाजत बार्डर पास करवा रहे सन। वो शक्ल भी इस नावल दे विच सानूं वेखण लई मिलदी है। सूफी ते बाबा बशीर दोवें इस धरती ते आ गए। सूफी नूरदीन दी
ਔਲਾਦ ਵਿੱਚੋਂ ਹੈ। ਨੂਰਦੀਨ ਦਾ ਬੱਚਾ ਸੀ ਇਕਬਾਲ ਦੇ ਬੱਚੇ ਅੱਗੋਂ ਉਹਦੇ ਵਿੱਚੋਂ ਨੂਰਦੀਨ ਸੂਫੀ ਆ ਗਿਆ ਅਤੇ ਸੂਫੀ ਦਾ ਕਲਾਸ ਫੈਲੋ ਹੈ ਬਾਬਾ ਬਸ਼ੀਰ। ਹੁਣ ਅਸੀਂ ਚੱਲਦੇ ਹਾਂ ਕਿ ਸੂਫੀ ਨੇ ਸਵਾਨੀਆਂ ਦੀਆਂ ਜੁੱਤੀਆਂ ਬਣਾਉਣਾ ਸ਼ੁਰੂ ਕਰ ਦਿੱਤੀਆਂ। ਪਹਿਲੇ ਉਹਨਾਂ ਦਾ ਆਬਾਓ ਅਜਦਾਦ ਦਾ ਜਿਹੜਾ ਕੰਮ ਸੀ ਉਹ ਜੁੱਤੀਆਂ ਬਣਾਉਣਾ ਸੀ, ਪਰ ਉਹ ਮਰਦਾਵੀਆਂ ਜੁੱਤੀਆਂ ਬਣਾ ਰਹੇ ਸੀ। ਫਿਰ ਇੱਥੇ ਆ ਕੇ ਜਦੋਂ ਸੂਫੀ ਨੇ ਵੇਖਿਆ ਕਿ ਸਾਡਾ ਕੰਮ ਉਸ ਤਰ੍ਹਾਂ ਨਹੀਂ ਚੱਲਦਾ ਪਿਆ ਤਾਂ ਉਸਨੇ ਸਵਾਨੀਆਂ ਦੇ ਜੁੱਤੀਆਂ ਬਣਾਉਣਾ ਸ਼ੁਰੂ ਕਰ ਦਿੱਤੀਆਂ। ਇੱਥੇ ਕਹਾਣੀਕਾਰ ਨੇ ਉਹਨਾਂ ਵੱਡੇ ਵੱਡੇ ਬ੍ਰੈਂਡਾਂ ਵੱਲ ਵੀ ਇਸ਼ਾਰਾ ਕੀਤਾ ਹੈ ਜਿਹੜੇ ਅੱਜ ਬੜੇ ਤਗੜੇ ਅਤੇ ਬੜੇ ਤਾਕਤਵਰ ਅਤੇ ਬੜੀ ਉਹਨਾਂ ਦੀ ਸ਼ੋਹਰਤ ਨਜ਼ਰ ਆਉਂਦੀ ਹੈ। ਉਹਨਾਂ ਦਾ ਮੁੱਢ ਕਿਵੇਂ ਸੀ, ਫਿਰ ਉਹਨਾਂ ਨੇ ਸਿਆਸਤ ਦੇ ਵਿੱਚ ਕਿਵੇਂ ਹਿੱਸਾ ਲਿਆ, ਉਹ ਬੜੇ ਢੁਕਵੇਂ ਅੰਦਾਜ਼ ਨਾਲ ਸਈਦ ਅੰਜਮ ਖੋਖਰ ਹੋਰਾਂ ਨੇ ਉਸ ਸਾਰੇ ਖਿਆਲਾਂ ਨੂੰ, ਉਸ ਸਾਰੇ ਵਿਚਾਰਾਂ ਨੂੰ ਸਾਡੇ ਸਾਹਮਣੇ। ਉਧਰ ਬਾਬਾ ਬਸ਼ੀਰ, ਉਸ ਨੂੰ ਉਸਤਾਦ ਹਨੀਫ ਜਿਹੜਾ ਸੁਨਿਆਰੇ ਦਾ ਕੰਮ ਕਰਦਾ ਹੈ ਉਸ ਦੇ ਕੋਲ ਬਿਠਾ ਦਿੱਤਾ ਗਿਆ। ਅੰਦਰੂਨ ਲਾਹੌਰ ਦਾ ਹਨੀਫ ਜਿਊਲਰਸ, ਉਸ ਦੇ ਕੋਲ ਬਾਬਾ ਬਸ਼ੀਰ ਜਿਹੜਾ ਹੈ ਉਸ ਵੇਲੇ ਤੇ ਉਹ 16 ਤੋਂ 20 ਸਾਲ ਦੀ ਉਮਰ ਦਾ ਸੀ, ਪਰ ਉਸ ਨੂੰ ਬਾਬਾ ਕਹਿੰਦੇ ਸਨ। ਉਸ ਦੇ ਕੋਲ ਹਨੀਫ ਜਿਊਲਰ ਦੇ ਕੋਲ ਬਿਠਾ ਦਿੱਤਾ ਜਾਂਦਾ ਤਾਂ ਜੇ ਉਹ ਕੋਈ ਕੰਮ ਸਿੱਖ ਲਏ। ਹਨੀਫ ਜਿਊਲਰ ਦੇ ਕੋਲ ਵੰਡ ਤੋਂ ਪਹਿਲਾਂ ਇੱਕ ਹਿੰਦੂ ਮੁੰਡਾ ਬੰਸੀ ਲਾਲ ਕੰਮ ਕਰਦਾ ਸੀ। ਬਾਬਾ ਬਸ਼ੀਰ ਉਹਦੇ ਕੋਲ ਕੰਮ ਸਿੱਖਣ ਲੱਗ ਪੈਂਦਾ ਅਤੇ ਅਖੀਰ ਬਾਬਾ ਬਸ਼ੀਰ ਉਹਦਾ ਜਵਾਈ ਵੀ ਬਣ ਜਾਂਦਾ ਹੈ। ਇਹ ਕਹਾਣੀ ਦੇ ਵਿੱਚ ਜਿਹੜੇ ਇਤਫਾਕਾਤ ਹੋ ਰਹੇ ਨੇ ਉਹ ਉਹਨਾਂ ਵਿੱਚੋਂ ਇੱਕ ਪਹਿਲਾ ਇਤਫਾਕ ਇਹ ਵਾਲਾ ਹੋ ਜਾਂਦਾ ਹੈ। ਉਧਰ ਜਦੋਂ ਸੂਫੀ ਦਾ ਕੰਮ ਸ਼ੁਰੂ ਹੁੰਦਾ ਹੈ ਅਤੇ ਉਹ ਕਈ ਆਪਣੇ ਕੰਮ ਨੂੰ ਵਧਾਉਂਦਾ ਹੋਇਆ BD ਮੈਂਬਰਸ ਤੱਕ ਚਲਾ ਜਾਂਦਾ ਹੈ। ਉਹ BD ਮੈਂਬਰਸ ਦਾ ਇਲੈਕਸ਼ਨ ਜਿੱਤਦਾ ਹੈ। ਉਹ ਇਲੈਕਸ਼ਨ ਕਿਵੇਂ ਜਿੱਤਦਾ ਹੈ? ਪੁਰਾਣੀ ਅੱਡੀ 'ਤੇ ਨਵਾਂ ਅੱਪਰ ਲਾ ਕੇ। ਹੁਣ ਕਹਾਣੀਕਾਰ ਨੇ ਬੜੇ ਖੂਬਸੂਰਤ ਅੰਦਾਜ਼ ਦੇ ਨਾਲ ਉਹਨਾਂ ਸਿਆਸਤਦਾਨਾਂ 'ਤੇ ਵੀ ਚੋਟ ਕੀਤੀ ਹੈ, ਉਹਨਾਂ ਅਹੁਦੇ ਲੈਣ ਵਾਲਿਆਂ 'ਤੇ ਵੀ ਚੋਟ ਕੀਤੀ ਕਿ ਉਹ ਕਿਵੇਂ ਇਸ ਅਹੁਦੇ ਤੀਕਰ ਅੱਪੜੇ ਅਤੇ ਉਹਨਾਂ ਨੇ ਕਿਵੇਂ ਇਨਸਾਨਾਂ ਦੀ ਇੱਥੋਂ ਦੀ ਲੁਕਾਈ ਦੀ ਦੁੱਖ ਦੀ ਰਗ ਨੂੰ ਮਹਿਸੂਸ ਕੀਤਾ, ਉਹਨਾਂ ਦੁੱਖ ਦੀ ਰਗ ਨੂੰ ਜਿਹੜਾ ਦਬਾਇਆ ਅਤੇ ਫਿਰ ਉਹਨਾਂ ਕੋਲੋਂ ਫਾਇਦੇ ਹਾਸਲ ਕੀਤੇ। ਇਸੇ ਤਰ੍ਹਾਂ ਕਹਾਣੀ ਜਦੋਂ ਅੱਗੇ ਚੱਲਦੀ ਹੈ ਅਤੇ ਫਿਰ BD ਮੈਂਬਰਸ, ਸਦਰ ਅਯੂਬ ਭੁੱਟੋ ਦਾ ਦੌਰ ਅਤੇ ਅਖੀਰ ਸਦਰ ਜ਼ਿਆਉਲ ਹੱਕ ਦੇ ਦੌਰ ਤੱਕ ਅੱਗੇ ਕਹਾਣੀ ਚੱਲਦੀ ਹੈ। ਇੱਥੇ ਆ ਕੇ ਨਾਵਲਕਾਰ ਜਿਹੜੇ ਖੂਬਸੂਰਤ ਅੰਦਾਜ਼ ਦੇ ਨਾਲ ਨਾਵਲ ਨੂੰ ਚਲਾ ਰਹੇ ਸਨ, ਇੱਥੇ ਆ ਕੇ ਉਹ ਇੰਝ ਹੋ ਗਏ ਜਦੋਂ ਉਹ ਸਦਰ ਅਯੂਬ ਦੀ ਗੱਲ ਕਰਦੇ ਨੇ ਅਤੇ ਉਹ ਭੁੱਲ ਜਾਂਦੇ ਨੇ ਕਿ ਨਾਵਲ ਦੇ ਕਿਰਦਾਰ ਕਿਧਰੇ ਪਿੱਛੇ ਰਹਿ ਗਏ ਨੇ। ਉਹ ਫਿਰ ਪੂਰੀ ਸਿਆਸਤ ਵਿੱਚ ਲੈ ਆਉਂਦੇ ਨੇ। ਕਿਧਰੇ ਇੰਝ ਲੱਗਦਾ ਹੈ ਕਿ ਜਿਵੇਂ ਮੁਤਾਲਾ ਪਾਕਿਸਤਾਨ ਪੜ੍ਹੀ ਜਾ ਰਹੀ ਹੈ, ਮੁਤਾਲਾ ਪਾਕਿਸਤਾਨ ਪੜ੍ਹਾਈ ਜਾ ਰਹੀ ਹੈ, ਜਾਂ ਕੋਈ ਸਾਨੂੰ ਤਾਰੀਖ ਦਾ ਕੋਈ ਸਬਕ ਜਾਂ ਕੋਈ ਕਾਲਮ, ਕੋਈ ਮਜ਼ਮੂਨ ਜਿਹੜਾ ਹੈ ਉਹਨੂੰ ਜੋੜਿਆ ਜਾਂਦਾ ਹੈ। ਇਹ ਉਹਨਾਂ ਨਾਵਲਕਾਰਾਂ ਜਾਂ ਉਹਨਾਂ ਕਹਾਣੀਕਾਰਾਂ ਤੋਂ ਇੱਥੇ ਮੁਤਾਸਿਰ ਲੱਗਦੇ ਨੇ ਜਿਹੜੇ ਫੀਚਰ ਨੂੰ, ਕਾਲਮ ਨੂੰ, ਮਜ਼ਮੂਨਾਂ ਨੂੰ ਜਾਂ ਖੋਜ ਪਰਖ ਦੇ ਕਿਸੇ ਆਰਟੀਕਲਸ ਨੂੰ ਉਹ ਆਪਣੀ ਕਹਾਣੀ ਦਾ, ਆਪਣੇ ਨਾਵਲ ਦਾ ਮੌਜ਼ੂ ਬਣਾ ਲੈਂਦੇ ਨੇ। ਇਸ ਤਰ੍ਹਾਂ ਦੇ ਕਈ ਨਾਵਲਕਾਰ ਜਾਂ ਮਜ਼ਮੂਨ ਨਗਾਰ ਜਿਹੜੇ ਆਪਣੇ ਆਪ ਨੂੰ ਨਾਵਲਕਾਰ ਸਮਝਦੇ ਨੇ, ਉਹਨਾਂ ਨੇ ਪਹਿਲੇ ਤਾਂ ਨਾਵਲ ਛਾਪੇ, ਫਿਰ ਬਾਅਦੋਂ ਉਹਦੇ ਵਿੱਚੋਂ ਹੀ ਚੈਪਟਰਸ ਕੱਢ ਕੇ ਅਤੇ ਇੱਕ ਵੱਖਰੀ ਖੋਜ ਪਰਖ ਦੀ ਕਿਤਾਬ ਬਣਾ ਲਈ। ਇਸ ਤਰ੍ਹਾਂ ਕਹਾਣੀ, ਨਾਵਲ ਦੀ ਕਹਾਣੀ ਇੰਝ ਲੱਗਦਾ ਜਿਵੇਂ ਮੱਧਮ ਹੋ ਗਈ ਹੈ, ਰੁਕ ਗਈ ਹੈ, ਬਹੁਤ ਸਲੋ ਹੋ ਗਈ। ਜਿੰਨੀ ਖੂਬਸੂਰਤੀ ਦੇ ਨਾਲ ਪਹਿਲੇ ਸਈਦ ਅੰਜਮ ਖੋਖਰ ਹੋਰੀ ਕਹਾਣੀ ਨੂੰ ਲੈ ਕੇ ਆ ਰਹੇ ਸੀ, ਉਸੇ ਹੀ ਖੂਬਸੂਰਤੀ ਨੂੰ ਥੋੜ੍ਹਾ ਜਿਹਾ ਗਹਿਣ ਲੱਗ ਜਾਂਦਾ ਹੈ ਜਦੋਂ ਉਹ ਸਾਰਾ ਮੁਤਾਲਾ ਪਾਕਿਸਤਾਨ ਅਤੇ ਉਹ ਹਿਸਟਰੀ ਅਤੇ ਉਹ ਸਾਰੀ ਚੀਜ਼, ਉਹ ਸਿਆਸਤ ਆ ਜਾਂਦੀ ਹੈ ਅਤੇ ਬਾਕੀ ਕਿਰਦਾਰ ਜਿਹੜੇ ਨੇ ਉਹ ਕਿਧਰੇ ਗਵਾਚ ਜਾਂਦੇ ਨੇ। ਉਹਨਾਂ ਦਾ ਜ਼ਿਕਰ ਕੋਈ 6-7 ਸਫ਼ਿਆਂ ਦੇ ਬਾਅਦ 2-3 ਲੈਣਾ ਚਾਹੁੰਦਾ ਹੈ ਕਿ ਉਹ ਉੱਥੇ ਇਹ ਹੋ ਰਿਹਾ ਸੀ, ਕਿਉਂਕਿ ਕਹਾਣੀ ਦਾ ਜਿਹੜਾ ਮਰਕਜ਼ੀ ਕਿਰਦਾਰ ਹੈ ਉਹ ਨਹੀਂ ਗਵਾਚਣਾ ਚਾਹੀਦਾ। ਨਾਵਲ ਦਾ ਜਿਹੜਾ ਮਰਕਜ਼ੀ ਕਿਰਦਾਰ ਹੈ ਉਹ ਪੂਰੇ ਨਾਵਲ ਨੂੰ ਨਾਲ ਜੋੜਨਾ ਉਹਨੂੰ ਜ਼ਰੂਰੀ ਸੀ। ਜੋੜਨ ਦਾ ਪ੍ਰਬੰਧ ਤਾਂ ਕੀਤਾ ਗਿਆ, ਪਰ ਉਸ ਤਰ੍ਹਾਂ ਉਹ ਨਾਵਲ ਜੁੜਿਆ ਨਹੀਂ, ਕਿਉਂਕਿ ਉਹਦੇ ਵਿੱਚ ਉਹ ਚੀਜ਼ ਜਿਹੜੀ ਉਹ ਹੈਵੀ ਹੋ ਜਾਂਦੀ ਹੈ, ਉਹ ਪੋਲੀਟੀਕਲ ਥਾਟਸ, ਉਹ ਖਿਆਲ, ਉਹ ਸੋਚ,
ਉਹ ਫਿਕਰ ਉਹ ਹੈਵੀ ਹੋ ਗਈ ਹੈ ਇਸ ਨਾਵਲ ਦੇ ਵਿੱਚ, ਅਤੇ ਉਹ ਜਿਹੜੀ ਅਸਲ ਕਹਾਣੀ ਉਹ ਕਿਧਰੇ ਪਿਛਾਂ ਰਹਿ ਜਾਂਦੀ ਹੈ। ਫਿਰ ਕਹਾਣੀ ਦਾ ਜਿਹੜਾ ਅੰਤ ਹੈ ਉਹਦੇ ਵਿੱਚ ਉਹ ਵੀ ਇੱਕ ਸਿਆਸੀ ਤੌਰ 'ਤੇ ਉਹਨਾਂ ਲੋਕਾਂ 'ਤੇ ਚੋਟ ਹੈ ਜਿਹੜੇ ਆਪਣੇ ਫਾਇਦੇ ਦੀ ਖਾਤਰ ਕਿਸੇ ਦਾ ਨੁਕਸਾਨ ਕਰ ਰਹੇ ਨੇ। ਯੂਸਫ ਜਿਹੜਾ ਜਦੋਂ ਉਹਨੂੰ ਇਹ ਆਪਸ਼ਨ ਮਿਲਦੀ ਹੈ ਕਿ ਕਿਸੇ ਨੂੰ ਹਾਰ ਪਵਾ ਕੇ ਅਤੇ ਉਹਨੂੰ ਚੇਅਰਮੈਨ ਚੁਣ ਸਕਦਾ ਹੈ, ਅਤੇ ਉਹ ਬਜਾਏ ਕਿਸੇ ਹੋਰ ਨੂੰ ਉਹ ਆਪਣੇ ਗਲੇ 'ਚ ਆਪ ਹਾਰ ਪਾ ਲੈਂਦਾ ਹੈ। ਇੱਥੇ ਸਈਦ ਅੰਜਮ ਖੋਖਰ ਹੋਰਾਂ ਨੇ ਉਸ ਖਿਆਲ ਨੂੰ, ਉਸ ਸੋਚ ਨੂੰ ਵੀ ਨਿੰਦਿਆ ਹੈ ਜਿਹੜੇ ਖੁਦ ਬ ਖੁਦ ਆਪਣੀ ਹਕੂਮਤ ਬਣਾ ਲੈਂਦੇ ਨੇ ਅਤੇ ਫਿਰ ਆਪਣੇ ਆਪ ਹੀ ਚਾਹਵਾਨ ਬਣ ਕੇ ਲੋਕਾਂ ਨੂੰ ਵੀ ਮਜਬੂਰ ਕਰਦੇ ਨੇ ਕਿ ਉਹ ਉਹਨਾਂ ਦੀ ਆਮਰਾਨਾ ਸੋਚ ਨੂੰ ਨਾਲ ਆਪਣੀ ਸੋਚ ਸਮਝਣ। ਸਈਦ ਅੰਜਮ ਖੋਖਰ ਜਿਵੇਂ ਕਿ ਵਕੀਲ ਨੇ, ਅਤੇ ਇਹ ਵਕਾਲਤ ਦਾ ਸ਼ੋਭਾ ਜਮਹੂਰੀਅਤ ਪਸੰਦ ਹੁੰਦਾ ਹੈ। ਉਹ ਜਮਹੂਰੀਅਤ ਨੂੰ ਅਗਾਂਹ ਲੈ ਕੇ ਆਉਂਦੇ ਨੇ, ਉਹ ਲੋਕਾਈ ਦੀ ਗੱਲ ਕਰਦੇ ਨੇ, ਉਹ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ, ਕਿਉਂ ਜੇ ਉਹਨਾਂ ਦੀ ਨਜ਼ਰ ਵਿੱਚ ਇਨਸਾਫ ਸਭ ਤੋਂ ਅਹਿਮ ਹੁੰਦਾ ਹੈ। ਹੁਣ ਅਸੀਂ ਇਸ ਨਾਵਲ ਦੀ ਕਹਾਣੀ ਦੇ ਹਵਾਲੇ ਨਾਲ ਗੱਲ ਕਰਨ ਤੋਂ ਪਹਿਲਾਂ ਕੁਝ 4 ਸਤਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਇਸ ਮੁੱਢਲੀ ਗੱਲ ਵਿੱਚੋਂ ਮੇਰੀ ਕੋਸ਼ਿਸ਼ ਸੀ ਕਿ ਕਿਤਾਬ ਵਿੱਚ ਪ੍ਰੂਫ ਦੀ ਕੋਈ ਗਲਤੀ ਨਾ ਹੋਏ। ਸਫਾ ਨੰਬਰ 10 'ਤੇ ਇਸ ਕੰਮ ਲਈ ਮੈਂ ਅਰਸ਼ਦ ਹੁਸੈਨ ਕੰਪੋਜ਼ਰ ਜਿਹਨੇ ਕੰਪੋਜ਼ ਕਰਦਿਆਂ ਇਸ ਗੱਲ ਦਾ ਧਿਆਨ ਰੱਖਿਆ ਕਿ ਗਲਤੀ ਨਾ ਹੋਵੇ। ਫਿਰ ਇਸ ਕੰਮ ਨੂੰ ਯਕੀਨੀ ਬਣਾਉਣ ਲਈ ਮੇਰੇ ਮਿੱਤਰ ਫਿਆਜ਼ ਖਾਨ ਨੇ ਇਹਨੂੰ ਬਾਰ-ਬਾਰ ਪੜ੍ਹਿਆ ਅਤੇ ਗਲਤੀਆਂ ਮੁਕਾਈਆਂ, ਅਤੇ ਨਿੱਕੇ ਵੀਰਾਂ ਵਰਗੇ ਯਾਰ ਖੁਰਮ ਰਫੀਕ ਸ਼ਾਦ ਨੇ ਉੱਚੀ ਆਵਾਜ਼ ਸੁਣ ਕੇ ਗਲਤੀਆਂ ਕਢਾਈਆਂ। ਮੈਂ ਇਹਨਾਂ ਸਭ ਦਾ ਸ਼ੁਕਰਗੁਜ਼ਾਰ ਅਤੇ ਆਭਾਰੀ ਹਾਂ। ਇਹ ਸੀ ਉਹਨਾਂ ਦਾ ਆਪਣੀ ਇਸ ਨਾਵਲ ਦੇ ਹਵਾਲੇ ਨਾਲ ਪ੍ਰੂਫ ਦੀਆਂ ਗਲਤੀਆਂ ਦੇ ਹਵਾਲੇ ਨਾਲ। ਅਸੀਂ ਥੋੜ੍ਹਾ ਜਿਹਾ ਜੇ ਅਸੀਂ ਮਿਸਾਲ ਦੇਣ ਦੀ ਕੋਸ਼ਿਸ਼ ਕਰੀਏ ਤਾਂ ਇਸਮੇ ਫਾਇਲ ਦੇ ਨਾਲ ਨੂਨ ਵੱਡੀ ਇਹ ਲੱਗਦਾ। ਪੂਰੇ ਨਾਵਲ ਦੇ ਵਿੱਚ ਇਹ ਗਲਤੀ ਸਭ ਤੋਂ ਵੱਧ ਦੱਸੀ ਗਈ ਹੈ। ਨੇ ਦੀ ਬਜਾਏ ਨੇ ਲਿਖਿਆ ਗਿਆ, ਜਿਹਦਾ ਮਤਲਬ ਹੈ ਨੂਨ ਨੂਨ ਗੁੰਨਾ ਲਿਖਿਆ ਗਿਆ। ਨੇ ਦਾ ਮਤਲਬ ਹੈ। ਹੁਣ ਉਹ ਕੰਮ ਕਰਦੇ ਨੇ, ਉਹ ਸਕੂਲ ਜਾਂਦੇ ਨੇ, ਉਹ ਖਾਣਾ ਖਾਂਦੇ ਨੇ, ਉਹ ਪਾਣੀ ਪੀਂਦੇ ਨੇ, ਉਹ ਝੂਠ ਬੋਲਦੇ ਨੇ, ਉਹ ਨਾਵਲ ਲਿਖਦੇ ਨੇ, ਉਹ ਸਰਕਸ ਜਾਂਦੇ ਨੇ। ਇਹ ਨੇ ਜਿਹੜਾ ਹੈ ਦੇ ਮਾਨਿਆਂ 'ਚ ਆਉਂਦਾ ਹੈ। ਅਤੇ ਜਿਹੜਾ ਦੂਸਰਾ ਹੈ ਇਸਮ ਫਾਇਲ ਦੇ ਨਾਲ ਜਿਹੜਾ ਆਉਂਦਾ, ਜਿਹੜਾ ਕੰਮ ਕਰਨ ਵਾਲੇ ਦੇ ਨਾਲ ਆਉਂਦਾ ਹੈ ਕਿ ਯਾਨੀ ਅਕਰਮ ਨੇ ਪਾਣੀ ਪੀਤਾ। ਉਹ ਨੇ ਅਤੇ ਨੇ ਦੇ ਵਿੱਚ ਇਹਦੀ ਇੰਨੀਆਂ ਗਲਤੀਆਂ ਨੇ ਇਸ ਨਾਵਲ ਦੇ ਵਿੱਚ ਕਿ ਉਹ ਸਾਨੂੰ ਕਿਸੇ ਤਰ੍ਹਾਂ ਵੀ ਇੱਕ ਪੜ੍ਹਨ ਵਾਲੇ ਨੂੰ, ਪੰਜਾਬੀ ਜਿਹੜਾ ਪੜ੍ਹ ਰਿਹਾ ਜਿਹਦਾ ਮੁਹਾਵਰਾ ਪੰਜਾਬੀ ਹੈ, ਉਹ ਉਸ ਨੂੰ ਤੰਗ ਕਰਦਾ। ਫਿਰ ਇਸ ਤਰ੍ਹਾਂ ਸਫਾ ਨੰਬਰ 72 'ਤੇ ਜੇ ਅਸੀਂ ਵੇਖੀਏ ਤਾਂ ਅੱਡੀ ਅਤੇ ਅੱਡੀ, ਕਿਧਰੇ ਅੱਡੀ ਛੋਟੀ ਜਿਹੀ ਨਾਲ ਲਿਖੀਏ, ਕਦੀ ਕਿਧਰੇ ਅੱਡੀ ਜਿਹੜੀ ਹੈ ਉਹ 2 ਅੱਖਾਂ ਵਾਲੀ ਲਿਖੀ। ਇਸੇ ਤਰ੍ਹਾਂ ਕਿਧਰੇ ਵਿਹੜਾ ਲਿਖਿਆ ਹੈ, ਕਿਧਰੇ ਵਹਿੜਾ ਲਿਖਿਆ ਹੈ। ਫਿਰ ਇਸੇ ਤਰ੍ਹਾਂ ਸਫਾ ਨੰਬਰ 83 ਦਾ ਮੈਂ ਮਿਸਾਲ ਇਸ ਲਈ ਦੇ ਰਿਹਾ ਤਾਂ ਕਿ ਤੁਸੀਂ ਉਹਨੂੰ ਵੇਖ ਸਕੋ। ਇੱਕੋ ਹੀ ਲਾਈਨ ਦੇ ਵਿੱਚ ਕਦੀ ਕਾਫ ਦਾਲ ਹੇ ਕਦੀ ਲਿਖਿਆ ਅਤੇ ਕਦੀ ਨੂੰ ਕਾਫ ਦਾਲ ਛੋਟੀਏ ਦੀ ਕਦੀ ਲਿਖਿਆ। ਹੁਣ ਇਹ ਦੋਵੇਂ ਜਿਹੜੀਆਂ ਚੀਜ਼ਾਂ ਨੇ ਉਹ ਕਹਾਣੀ ਦੇ ਵਿੱਚ ਜਿਹੜੀਆਂ ਪ੍ਰੂਫ ਦੀਆਂ ਗਲਤੀਆਂ ਨੇ ਇਸ ਨਾਵਲ ਦੇ ਵਿੱਚ, ਉਹ ਬੇਤਹਾਸ਼ਾ ਨਜ਼ਰ ਆਉਂਦੀਆਂ ਨੇ। ਸਭ ਤੋਂ ਵੱਡੀ ਚੀਜ਼, ਉਹ ਭਾਵੇਂ ਉਰਦੂ ਲਿਖ ਰਿਹਾ ਹੋਵੇ ਭਾਵੇਂ ਪੰਜਾਬੀ ਲਿਖ ਰਿਹਾ ਹੋਵੇ, ਉਹਦੇ 'ਚ ਜਿਹੜਾ ਲਫ਼ਜ਼ ਹੈ ਉਹਦਾ ਵਰਤਾਰਾ ਠੀਕ ਹੋਣਾ ਚਾਹੀਦਾ। ਉਹ ਤਕਰੀਬਨ ਇੱਕੋ ਜਿਹੀ ਹੈ। ਇੱਥੇ ਜਿਹੜਾ ਹੈ ਉਹ ਦੇ ਮਾਣਿਆਂ ਵਿੱਚ ਵੀ ਲਿਖਿਆ ਗਿਆ। ਪਤਾ ਨਹੀਂ ਪੰਜਾਬੀ ਦੇ ਵਿੱਚ ਇਹ ਕੋਈ ਨਵੀਂ ਰੀਤ ਪਾਈ ਜਾ ਰਹੀ ਹੈ ਜਾਂ ਟੋਟਲੀ ਇਹ ਬਿਲਕੁਲ ਗਲਤ ਬਣ ਜਾਂਦਾ ਕਿ ਜਿਹੜਾ ਹੈ ਉਹ ਅਸੀਂ ਦੂਸਰੀ ਸ਼ੈ ਸੀ। ਤੁਸੀਂ ਥੋੜ੍ਹਾ ਜਿਹਾ ਦੇਖ ਲਓ ਕਿ ਇਹ ਸਫਾ ਨੰਬਰ 18 ਦੇ ਉੱਤੇ ਹੀ ਦੋਣਵਾਂ ਲਿਖਿਆ। ਫਿਰ ਇਸੇ ਤਰ੍ਹਾਂ ਹੀ ਸਫਾ ਨੰਬਰ 19 ਦੇ ਉੱਤੇ 11ਵੀਂ ਲਾਈਨ ਦੇ ਉੱਤੇ ਦੋਵਾਂ ਲਿਖਿਆ। ਹੁਣ ਇਹਨਾਂ 'ਚੋਂ ਕਿਹੜਾ ਠੀਕ ਹੈ ਜਾਂ ਜਿਹੜੇ ਪ੍ਰੂਫ ਪੜ੍ਹਦੇ ਪਏ ਨੇ, ਜਿਹੜੇ ਕੰਪੋਜ਼ ਕਰਦੇ ਪਏ ਨੇ, ਉਹ ਇਹਨਾਂ ਨੇ ਇਮਲਾ ਨੂੰ ਕੋਈ ਇਕਸਾਰਾ ਨਹੀਂ ਕਰਨ ਦਾ ਯਤਨ ਨਹੀਂ ਕੀਤਾ। ਫਿਰ ਕਿਸੇ ਦਾ ਇਸਤੇਮਾਲ ਤੁਸੀਂ ਇੱਕ ਮਿਸਾਲ ਤੁਸੀਂ ਹੋਰ ਵੀ ਕਈ ਮਿਸਾਲਾਂ ਇਹਦੇ ਵਿੱਚ ਬੇਤਹਾਸ਼ਾ ਗਲਤੀਆਂ ਇਹਦੀਆਂ ਕਈ ਨੇ। ਸਾਡੇ ਕੋਲ ਰਹਿ ਕੇ, ਠੀਕ ਹੈ, ਰਹਿ ਕੇ ਹੋਣਾ ਚਾਹੀਦਾ, ਕੇ ਵੱਡੀਏ ਵੀ। ਇਸ ਤਰ੍ਹਾਂ ਦੀਆਂ ਬੇਤਹਾਸ਼ਾ ਗਲਤੀਆਂ
ਨਜ਼ਰ ਆਉਂਦੀਆਂ ਨੇ ਇਸ ਨਾਵਲ ਦੇ ਵਿੱਚ, ਜਿਨ੍ਹਾਂ ਦੇ ਉੱਤੇ ਥੋੜ੍ਹਾ ਜਿਹਾ ਧਿਆਨ ਕਰਕੇ ਹੁਣ ਤੁਸੀਂ ਇਸ ਜਿਹੜੀਆਂ ਛੋਟੀਆਂ ਦੋ ਗਲਤੀਆਂ ਤੁਸੀਂ ਵੇਖੋ, ਉਦੋਂ ਤੇ ਉਦੋਂ, ਫਿਰ ਇਸੇ ਤਰ੍ਹਾਂ ਨੇ ਦੇ ਉੱਤੇ ਗਲਤੀ, ਉਸੇ ਤਰ੍ਹਾਂ ਕਿਸੇ ਨੇ, ਇੱਥੇ ਇਸਮੇ ਫਾਈਲ ਵਾਲਾ ਨਹੀਂ ਆਉਣਾ ਚਾਹੀਦਾ ਸੀ। ਇਸ ਤਰ੍ਹਾਂ ਦੀਆਂ ਗਲਤੀਆਂ ਨਾਵਲ ਜਿਹੜਾ ਪੜ੍ਹਨ ਵਾਲਾ ਹੈ ਉਸ ਨੂੰ ਪਤਾ ਜੇ ਹੈ, ਮੁਹਾਵਰੇ ਦੇ ਤੌਰ 'ਤੇ ਉਹ ਵੇਖ ਲਵੇ ਉਸ ਸੋਚ ਨੂੰ, ਉਹ ਉਸ ਖਿਆਲ ਨੂੰ ਜਿਸ ਨੇ ਇਮਲਾ ਦੇ ਮਸਲੇ ਸਾਹਮਣੇ ਲਿਆਂਦੇ ਜਾਂ ਜਿਹਨੇ ਕੰਪੋਜ਼ਿੰਗ ਕੀਤੀ, ਉਹ ਸਾਰੀਆਂ ਚੀਜ਼ਾਂ ਘੱਟੋ ਘੱਟ ਇਕਸਾਰੀਆਂ ਕਰਨ ਦੀ ਬੇਤਹਾਸ਼ਾ ਲੋੜ ਸੀ। ਹੁਣ ਅਸੀਂ ਦੇਖਦੇ ਹਾਂ ਕਿ ਸਫਾ ਨੰਬਰ 74 ਦੇ ਉੱਤੇ ਵਿਹੜਾ ਅਤੇ ਵਹਿੜਾ, ਯਾਨੀ ਘੱਟੋ ਘੱਟ ਇੱਕ ਤੇ ਇਕਸਾਰਤਾ ਤੇ ਆ ਸਕਦੀ ਸੀ। ਇੱਕ ਪਾਸੇ ਵਿਹੜਾ ਲਿਖਿਆ, ਇੱਕ ਪਾਸੇ ਵਹਿੜਾ ਲਿਖਿਆ, ਇਕਸਾਰਤਾ ਘੱਟੋ ਘੱਟ ਆ ਸਕਦੀ ਸੀ ਜਿਹਦੀ ਲੋੜ ਸੀ। ਠੀਕ ਹੈ। ਹੁਣ ਤੁਸੀਂ ਦੇਖੋ ਕਿ ਸਫਾ ਨੰਬਰ 83 'ਤੇ ਜਿਵੇਂ ਕਿ ਇੱਕੋ ਹੀ ਸਤਰ ਦੇ ਵਿੱਚ ਕਿਧਰੇ ਕੱਦੀ ਲਿਖਿਆ ਅਤੇ ਕਿਤੇ ਕਦੀ ਲਿਖਿਆ। ਹੁਣ ਤੁਸੀਂ ਇਹਨਾਂ ਚੀਜ਼ਾਂ ਨੂੰ ਵੇਖਣ ਦੀ ਲੋੜ ਹੈ। ਫਿਰ ਹੁਣ ਅਸੀਂ ਅਗਰ ਇਹਨਾਂ ਚੀਜ਼ਾਂ ਨੂੰ ਪਰਾਂ ਰੱਖੀਏ ਅਤੇ ਨਾਵਲ ਦੀ ਕਹਾਣੀ, ਨਾਵਲ ਦੀ ਬੁਣਤਰ, ਨਾਵਲ ਦੇ ਵਿੱਚ ਜੋ ਸੁਨੇਹਾ ਦਿੱਤਾ ਗਿਆ ਹੈ, ਉਸ ਹਵਾਲੇ ਨਾਲ ਸਈਦ ਅੰਜਮ ਖੋਖਰ ਹੋਰਾਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਅਤੇ ਆਸ ਕਰਨੇ ਹਾਂ ਕਿ ਉਹ ਅੱਗੇ ਤੋਂ ਵੀ ਪੰਜਾਬੀ ਅਦਬ ਨੂੰ ਅਜਿਹੇ ਨਾਵਲ ਦਾਨ ਕਰਦੇ ਰਹਿਣਗੇ ਅਤੇ ਪੰਜਾਬੀ ਫਿਕਸ਼ਨ ਨੂੰ ਅਗਾਂਹ ਵਧਾਉਣ ਵਿੱਚ ਆਪਣਾ ਕਿਰਦਾਰ ਕਰਨਗੇ, ਕਿਉਂ ਜੇ ਉਹ ਆਪਣੀ ਮਾਂ ਬੋਲੀ ਨਾਲ ਮੁਹੱਬਤ ਕਰਦੇ ਨੇ ਅਤੇ ਉਸ ਦੀ ਸੇਵਾ ਕਰਨਾ ਚਾਹੁੰਦੇ ਨੇ। ਇਸੇ ਲਈ ਤਾਂ ਉਹਨਾਂ ਨੇ ਇਸ ਨਾਵਲ ਦਾ ਇੰਤਸਾਬ ਇੰਝ ਲਿਖਿਆ ਹੈ, ਮੈਨੂੰ ਮਾਂ ਬੋਲੀ ਸਿਖਾਉਣ ਵਾਲੀ ਮੇਰੀ ਮਾਂ ਹਫੀਜ਼ਾ ਬੇਗਮ ਦੇ ਨਾਲ। ਇਹ ਮਾਂ ਦੇ ਨਾਲ ਮੁਹੱਬਤ ਦਾ ਵੀ ਇੱਕ ਸੁਨੇਹਾ ਹੈ ਕਿ ਉਹਨਾਂ ਨੇ ਆਪਣੀ ਮਾਂ ਬੋਲੀ ਵਿੱਚ ਲਿਖਿਆ ਅਤੇ ਇਸੇ ਤਰ੍ਹਾਂ ਹੀ ਆਪਣੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ। ਇਸ ਨਾਵਲ ਨੂੰ ਸਾਂਝ ਪਬਲੀਕੇਸ਼ਨਸ ਲਾਹੌਰ ਵੱਲੋਂ 2022 ਦੇ ਵਿੱਚ ਸ਼ਾਇਆ ਕੀਤਾ ਗਿਆ। ਇਸ ਦੇ ਕੁੱਲ ਸਫ਼ੇ 350 ਨੇ, ਇਸ ਦੇ ਕੁੱਲ ਸਫ਼ੇ 135 ਅਤੇ ਮੁੱਲ ਇਹਦਾ 350 ਹੈ। ਕੀਮਤ ਇਹਦੀ 350 ਹੈ ਅਤੇ ਕੁੱਲ ਸਫ਼ੇ 135 ਨੇ। ਇਹ ਸੀ ਅੱਜ ਦੀ ਸਾਡੀ ਕਿਤਾਬ ਹੱਥੋਂ ਟੁੱਟੀ ਤੰਦ, ਸਈਦ ਅੰਜਮ ਖੋਖਰ ਹੋਰਾਂ ਦਾ ਨਾਵਲ।